हाँ जी, जिदा कि थानू टाइटल तो ही पता लग गया होना भी साडी अज दी वीडियो हैगी है दिलजीत दोसांझ दी फिल्म दे बारे सरदार जी 3। हाँ जी, ठीक है जी। ते इस दे बारे जी अज गलबात करांगे इस वीडियो दे विच। उस तो पहला जी सारिआं नू अस्सलाम वालेकुम, सत श्री अकाल जी। उम्मीद करदे कि तुसीं सारे वधिया होवोगे ते रब सारिआं दे उत्ते अपनी जी रहमत करे। मैं जी तुहाडा वीर राणा खालिद मकबूल नाल मेरे जनाब जी राणा असलम खान वकार साहब। ਤੇ ਅੱਜ ਫੇਰ ਸਾਡੀ ਖੁਸ਼ਕਿਸਮਤੀ ਆ ਵੀ 1 ਸਾਲ ਤੋਂ ਪਹਿਲੇ ਅਲਹਮਦੁਲਿਲਾ ਜਨਾਬ ਪ੍ਰੋਫੈਸਰ ਹਬੀਬੁੱਲਾ ਸਾਹਿਬ ਜੀ ਸਾਡੇ ਨਾਲ ਮੌਜੂਦ ਹੈਗੇ ਆ ਅੱਜ ਦੀ ਵੀਡੀਓ ਦੇ ਵਿੱਚ। ਮੈਂ ਨਾ ਅਸੀਂ ਪਿੱਛੇ ਜੀ ਨਾ ਆਪਣੇ ਇੱਕ ਫਨੀ ਕਲਿੱਪ ਸਾਡੇ ਜਿਹੜਾ ਪੰਜਾਬੀਆਂ ਦਾ ਪੰਜਾਬ ਪੁਲਿਸ ਬਾਰੇ ਇੱਕ ਵੇਖੀਦਾ ਸੀਗਾ। ਉਹਦੇ ਵਿੱਚ ਕਹਿੰਦੇ ਸੀਗੇ ਵੀ ਨਾ ਕਿਸੇ ਪੁਲਿਸ ਵਾਲੇ ਨਾ ਰਾਣਾ ਸਾਹਿਬ ਕਿਸੇ ਬੰਦੇ ਨੂੰ ਫੜ ਲਿਆ, ਉਹਨੂੰ ਫੜ ਕੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਗਾਲਾਂ ਕੱਢੀਆਂ। ਉਹਨੇ ਕਿਹਾ ਯਾਰ ਮੈਂ ਤੈਨੂੰ ਗਾਲਾਂ ਕੋਈ ਨਹੀਂ ਕੱਢੀਆਂ ਹੈਗੀਆਂ, ਇੱਥੇ ਆ ਬੰਦੇ ਦੇਖ ਲੈ ਤੇ ਫਲਾਣਾ। ਹੋਰ ਬੰਦੇ ਵੀ ਉੱਥੇ ਮੌਜੂਦ ਸੀਗੇ। ਉਹ ਕਹਿੰਦੇ ਯਾਰ ਸਾਡੇ ਸਾਹਮਣੇ ਤੈਨੇ ਗਾਲਾਂ ਕੋਈ ਨਹੀਂ ਕੱਢੀਆਂ। ਕਹਿੰਦਾ ਇਹਨੇ ਮੈਨੂੰ ਦਿਲ ਦੇ ਵਿੱਚ ਗਾਲਾਂ ਕੱਢੀਆਂ। ਗੱਲ ਇਹ ਹੈਗੀ ਆ ਵੀ ਜੰਗ ਤਾਂ ਮੁੱਕ ਗਈ, ਸ਼ੁਰੂ ਹੋਈ ਖਤਮ ਹੋ ਗਈ, ਪਰ ਜਿਹੜੀ ਕਿ ਪਹਿਲਾਂ ਤੋਂ ਅਸੀਂ ਸ਼ੁਰੂ ਤੋਂ ਇੱਕ ਗੱਲ ਕਰਦੇ ਸੀ ਕਿ ਇਸ ਜੰਗ ਦਾ ਜਿਹੜਾ ਰੁੱਖ ਆ ਨਾ ਉਹ ਪੰਜਾਬ ਵੱਲੇ ਨਹੀਂ ਹੋਣਾ ਤੇ ਪੰਜਾਬੀ ਵਾਕਈ ਇਸ ਜੰਗ ਦਾ ਸ਼ਿਕਾਰ ਹੋਏ। ਤੁਹਾਡੇ ਵੀ ਸਾਹਮਣੇ ਆ ਤੇ ਸਾਡੇ ਵੀ ਸਾਹਮਣੇ। ਸਾਡੇ ਇੱਧਰ ਬਾਹਰ ਇਦਾਂ ਦੀ ਕੋਈ ਗੱਲ ਹੈ ਨਹੀਂ। ਇਹ ਸਿਰਫ ਉਧਰ ਦਾ ਹੀ ਇੰਡੀਆ ਦਾ ਹੀ ਰੌਲਾ ਆ, ਚੜ੍ਹਦੇ ਪੰਜਾਬ ਦਾ ਰੌਲਾ ਵੀ ਉੱਥੇ ਯੂਟਿਊਬਰ ਫੜੇ ਗਏ, ਉੱਥੇ ਯੂਟਿਊਬਰ ਕੁੜੀਆਂ ਫੜੀਆਂ ਗਈਆਂ, ਉਹਨਾਂ ਉੱਤੇ ਗੱਦਾਰ ਹੋਣ ਦੇ ਇਲਜ਼ਾਮ ਲੱਗੇ, ਜਸੂਸ ਉਹਨਾਂ ਨੂੰ ਕਿਹਾ ਗਿਆ। ਫਿਰ ਉਸ ਤੋਂ ਬਾਅਦ ਕਹਾਣੀ ਘੁੰਮ ਘੁਮਾ ਕੇ ਜਨਾਬ ਸਾਡੇ ਇਧਰਲੇ ਪੰਜਾਬ ਦੇ ਵਿੱਚ ਬੜੀ ਤੇ ਉਹ ਜਨਾਬ ਜੀ ਨਾਸਰ ਢਿੱਲੋਂ ਸਾਹਿਬ ਜਿਹੜੇ ਸਾਡੇ ਜਿਨ੍ਹਾਂ ਦੇ ਕੇ ਹਰ ਟੀਵੀ ਦੇ ਉੱਤੇ ਕਿੱਸੇ ਚੱਲਦੇ ਸੀ ਉਧਰ ਚੜ੍ਹਦੇ ਪੰਜਾਬ ਦੇ ਵਿੱਚ, ਉਹਨਾਂ ਦੀ ਤਾਰੀਫਾਂ ਦੇ ਪੁਲ ਬੰਨੇ ਜਾਂਦੇ ਸੀ। 1 ਮਿੰਟ ਦੇ ਵਿੱਚ ਉਹਨਾਂ ਨੂੰ ISI ਦਾ ਏਜੰਟ ਜਿਹੜਾ ਨਾ ਜੀ ਉਹ ਕਰਾਰ ਦਿੱਤਾ ਗਿਆ। ਇਹ ਗੱਲ ਮੈਂ ਇੰਡੀਆ ਦੀ ਇਕੱਲੇ ਦੀ ਨਹੀਂ ਕਰਦਾ, ਮੈਂ ਪੰਜਾਬ ਦੀ ਗੱਲ ਕਰਦਾ। ਜਿਹੜੇ ਪੰਜਾਬ ਦੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਦੋਂ ਦੇ ਉਹ ਯੂਟਿਊਬਰ ਬਣੇ ਉਹਨਾਂ ਨੇ ਸਾਂਝੇ ਪੰਜਾਬ ਦੀ ਗੱਲ ਕੀਤੀ, ਸਾਂਝ ਦੀ ਗੱਲ ਕੀਤੀ, ਚੜ੍ਹਦੇ ਪੰਜਾਬ ਦੀ ਗੱਲ ਕੀਤੀ, ਪਰ ਉਹਨਾਂ ਨੂੰ ਸਿਲਾ ਕੀ ਲੱਭਿਆ ਵੀ ਪੰਜਾਬ ਦੇ ਜਿਹੜੇ ਪੰਜਾਬੀ ਟੀਵੀ ਆ, ਇੱਕ ਹੈਗਾ ਜੀ 18+ ਟੀਵੀ PTC, ਇਹ ਟੀਵੀ ਪੰਜਾਬੀ ਦਾ, ਸਾਰੇ ਟੀਵੀਆਂ ਦੇ ਉੱਤੇ ਉਹਨਾਂ ਦੀ ਮਿੱਟੀ ਚੰਗੀ ਤਰ੍ਹਾਂ ਕੁੱਟੀ ਗਈ ਤੇ ਉਹਨਾਂ ਨੂੰ ਰੋਲਿਆ ਗਿਆ। ਬੜੇ ਅਫਸੋਸ ਦੀ ਗੱਲ ਸੀਗੀ ਇਹ। ਬਾਕੀ ਉਸ ਤੋਂ ਬਾਅਦ ਫਿਰ ਇਹ ਕੰਮ ਰੁਕਿਆ ਨਹੀਂ। ਸਾਡੇ ਇਧਰੋਂ ਇੱਕ ਤੁਹਾਨੂੰ ਵੀ ਪਤਾ ਕਿ ਇਫਤਖਾਰ ਠਾਕਰ ਨੇ ਇੱਕ ਬਿਆਨ ਦਿੱਤਾ ਸੀ ਜਿਹਦੇ ਉੱਤੇ ਉਧਰ ਬੜਾ ਕੰਮ ਚੁੱਕਿਆ ਗਿਆ। ਫਿਰ ਗੱਲ ਵੱਧਦੀ ਇੱਥੇ ਤੱਕ ਆ ਗਈ ਰਾਣਾ ਸਾਹਿਬ ਵੀ ਗੱਲ ਘੁੰਮ ਘੁਮਾ ਕੇ ਦਿਲਜੀਤ ਦੋਸਾਂਝ ਦੀ ਫਿਲਮ ਤੇ ਆ ਕੇ ਜੀ ਹੁਣ ਟੇਕੀ ਹੋਈ ਹੈ ਵੀ ਉਹ ਉਧਰ ਲੱਗਣ ਨਹੀਂ ਦਿੱਤੀ ਗਈ, ਪੰਜਾਬ ਦੇ ਵਿੱਚ ਵੀ ਨਹੀਂ, ਇੰਡੀਆ ਦੇ ਵਿੱਚ ਵੀ ਨਹੀਂ। ਹੁਣ ਉਹ ਓਵਰਸੀਜ਼ ਦੇ ਵਿੱਚ ਦਿਲਜੀਤ ਨੇ ਵੀ ਇਹ ਫੈਸਲਾ ਕੀਤਾ ਵੀ ਇਹ ਉਧਰ ਲੱਗੂਗੀ, ਇਹ ਓਵਰਸੀਜ਼ ਨੇ। ਤੇ ਹੁਣ ਉਹ ਗੱਲ ਕਿੱਧਰ ਨੂੰ ਚਲੀ ਗਈ ਹੋਈ ਆ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਤੁਸੀਂ ਇਹਦੇ ਬਾਰੇ ਚ ਕੀ ਕਹਿੰਦੇ ਆ? ਉਹ ਦੇਖੋ ਜੀ, ਇਹ ਸਿਲਸਿਲਾ ਜਿਹੜਾ ਵਾ ਨਾ ਹੁਣ ਤੋਂ ਨਹੀਂ ਹੈ, ਇਹ ਬਹੁਤ ਅਰਸੇ ਤੋਂ ਹੀ ਜਿਹੜਾ ਵਾ ਨਾ ਚੱਲਦਾ ਵਾ। ਹਾਲਾਂਕਿ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਨਾ ਉਹ ਕਹਿੰਦੇ ਜੀ ਕਲਾ ਦੀ ਕੋਈ ਜਿਹੜਾ ਨਾ ਸੀਮਾ ਨਹੀਂ ਹੈ, ਹਾਂਜੀ, ਫਨ ਦੀ ਕੋਈ ਯਾਨੀ ਕਿ ਬਾਉਂਡਰੀ ਨਹੀਂ ਹੈ, ਸਰਹੱਦ ਨਹੀਂ ਹੈ। ਤੇ ਇਸ ਤਰ੍ਹਾਂ ਖੇਲਾਂ ਦੇ ਬਾਰੇ ਚ ਵੀ ਇਹੀ ਕਿਹਾ ਜਾਂਦਾ ਵੀ ਖੇਲ ਤੇ ਕਲਾ ਜਿਹੜੀ ਹੈ ਨਾ ਇਹ ਜੀ ਜਗਰਾਫੀਏ ਤੋਂ ਆਜ਼ਾਦ ਆ, ਹਰ ਪਾਸੇ ਯਾਨੀ ਕਿ ਜਿਹੜਾ ਵਾ ਨਾ ਹੋਣਾ ਚਾਹੀਦਾ ਵਾ। ਲੇਕਿਨ ਬਦਕਿਸਮਤੀ ਨਾਲ ਸਾਡੇ ਜਿਹੜਾ ਵਾ ਨਾ ਆਰਟ ਨੂੰ ਵੀ ਤੇ ਖੇਲਾਂ ਨੂੰ ਵੀ ਇਹ ਸਿਆਸੀ ਮਕਾਸਦ ਲਈ ਨਾ ਬਹੁਤ ਇਸਤੇਮਾਲ ਕੀਤਾ ਜਾਂਦਾ। ਜਦੋਂ ਪਾਕਿਸਤਾਨ ਬਣਿਆ 47 ਤੋਂ ਲੈ ਕੇ 65 ਤੱਕ ਇੰਡੀਆ ਦੀਆਂ ਬਹੁਤ ਸਾਰੀਆਂ ਫਿਲਮਾਂ ਇੱਥੇ, ਪਾਕਿਸਤਾਨੀ ਫਿਲਮਾਂ ਵੀ ਥੋੜੀਆਂ ਬਹੁਤੀਆਂ ਉੱਥੇ ਲੱਗਦੀਆਂ ਸੀ, ਲੇਕਿਨ ਇੰਡੀਆ ਦੀ ਇੱਥੇ ਨਾ ਬਹੁਤ ਜ਼ਿਆਦਾ ਫਿਲਮਾਂ ਲੱਗਦੀਆਂ ਸੀ। ਬਲਕਿ ਉਹਦਾ ਪਾਕਿਸਤਾਨ ਦੀ ਫਿਲਮ ਇੰਡਸਟਰੀ ਨੂੰ ਇੱਕ ਫਾਇਦਾ ਸੀ ਕਿ ਇੱਕ ਕੰਪੀਟੀਸ਼ਨ ਦੀ ਫਜ਼ਾ ਜਿਹੜੀ ਹੈ ਨਾ ਹੈ ਸੀ। ਉਸ ਤੋਂ ਬਾਅਦ ਜਦੋਂ 65 ਤੋਂ ਬਾਅਦ ਫਿਰ ਨਾ ਬੰਦ ਹੋ ਗਈਆਂ ਇੰਡੀਆ ਦੀ ਫਿਲਮਾਂ ਆਣੀਆਂ। ਉਸ ਤੋਂ ਬਾਅਦ ਫਿਰ ਇੱਥੇ ਨਾ 1-2-3 ਫਿਲਮਾਂ ਲੱਗੀਆਂ, ਜਿਸ ਤਰ੍ਹਾਂ ਨੂਰ ਜਹਾਂ ਸੀ ਉਹਨਾਂ ਨੇ ਲਿਆ, 1-2 ਹੋਰ ਫਿਲਮਾਂ। ਬਲਕਿ ਕਹਿੰਦੇ ਆ ਕਿ ਮੁਗਲੇ ਆਜ਼ਮ ਜਦੋਂ ਲੱਗੀ ਨਾ ਉਦੋਂ ਯਾਨੀ ਕਿ ਲੋਕਾਂ ਨੇ ਜਦੋਂ ਟੀਵੀ ਤੇ ਲੱਗੀ, ਲੋਕੀ ਯਾਨੀ ਕਿ ਬਾਰਡਰ ਦੇ ਨੇੜੇ ਜਾ ਕੇ ਨਾ ਕਰਾਚੀਓਂ ਲੋਕਾਂ ਨੇ ਲਾਹੌਰ ਆ ਕੇ ਯਾਨੀ ਕਿ ਉਹਦੇ ਟੀਵੀ ਤੇ ਦੇਖੀ ਫਿਲਮ, ਕਿਉਂਕਿ ਉਦੋਂ ਹੋਰ ਤੱਕ VCR ਵਗੈਰਾ ਦਾ ਦੌਰ ਵੀ ਨਹੀਂ ਸੀ, ਯਾਨੀ ਕਿ ਬੜਾ ਸ਼ੌਕ ਹੈ ਸੀ। ਤੇ ਇਸ ਤਰ੍ਹਾਂ ਹੀ ਉਸ ਤੋਂ ਬਾਅਦ ਵੀ ਹੁਣ ਤੱਕ ਵੀ ਚੱਲਦਾ ਰਿਹਾ ਕਿ ਇੰਡੀਆ ਦੀ ਫਿਲਮਾਂ ਹੁਣ ਪਿਛਲੇ ਸਾਲਾਂ 'ਚ ਵੀ ਨਾ ਕਾਫੀ ਆਈਆਂ, ਲੇਕਿਨ ਪਾਕਿਸਤਾਨ ਦੀ ਕਿਸੇ ਵੀ ਫਿਲਮ ਨੂੰ ਨਾ ਇੰਡੀਆ 'ਚ
ਕੋਈ ਨਹੀਂ ਮਿਲਿਆ। ਪਾਕਿस्तान ਪਿਛਲਾ ਕੋਈ ਚੱਲਿਆ ਕੋਈ 5-10 ਸਾਲ हाँ ਇੱਕ ਪੀਰੀਅਡ ਹੈ हाँ ਮੁਸ਼ਰਫ ਦੌਰ ਤੋਂ ਬਾਅਦ ਨਾ हाँ ਇੱਕ ਪੀਰੀਅਡ ਚੱਲਿਆ ਜਿਹਦੇ ਵਿੱਚ ਇੰਡੀਆ ਦੀਆਂ ਫਿਲਮਾਂ ਬਾਕਾਇਦਾ ਪਾਕਿਸਤਾਨ ਦੀ ਸਿਨੇਮਾ सिनेमा च हाँ ਸਿਨੇਮੇ 'ਚ ਰਿਲੀਜ਼ ਹੋਈਆਂ, ਬਲਕਿ ਉਹ ਜਿਹੜੇ ਸਿਨੇਮਾ ਡਿਸਟ੍ਰੀਬਿਊਟਰਸ ਸੀ ਨਾ ਉਹਨਾਂ ਨੇ ਇਹ ਡਿਮਾਂਡ ਕੀਤੀ ਸੀ ਕਿ ਸਾਡੀ ਫਿਲਮ ਇੰਡਸਟਰੀ ਚੂੰਕਿ ਫਿਲਮਾਂ ਬਣਾ हाँ साढ़े को फिल्म नहीं है। ਜਾਂ ਜ਼ਵਾਲ ਦਾ ਸ਼ਿਕਾਰ ਤੇ ਪੂਰੀ ਇੱਕ ਇੰਡਸਟਰੀ ਹੈ ਜਿਹੜੀ ਇਹਦਾ ਅੱਛਾ ਰੈਵਨਿਊ ਆ, ਟੈਕਸ ਵਗੈਰਾ ਆ, ਤਾਂ ਉਹਨਾਂ ਨੇ ਫਿਰ ਇਜਾਜ਼ਤ ਲਈ ਔਰ ਇੰਡੀਆ ਦੀਆਂ ਕਈ ਫਿਲਮਾਂ हाँ बस ਜਿਹੜੀ ਤੁਸੀਂ ਹੱਦ ਦੀ ਗੱਲ ਕਰ ਰਹੇ ਸੀ ਨਾ ਵੀ ਸਭ ਤੋਂ ਵੱਡੀ ਹੱਦ ਤਾਂ ਹੁੰਦੀ ਹੈ ਸੈਂਸਰਸ਼ਿਪ। हाँ ਅਗਰ ਇੱਕ ਫਿਲਮ ਦੇ ਵਿੱਚ ਕੋਈ ਐਸਾ ਮਵਾਦ ਹੈ ਹੀ ਨਹੀਂ ਜਿਹੜਾ ਕਿ ਕੋਈ ਐਂਟੀ ਰਿਲੀਜੀਅਸ ਆ हाँ ਜਾਂ एंटी कोई रेसिज्म वाला मसला वा मजहब वाला मसला वा ਜਿਹਦੇ ਵਿੱਚ ਕੋਈ ਵੀ ਹਾਂ, ਮੁਲਕਾਂ ਦੀ ਕਿਸੇ ਵੀ ਫੋਰਨ ਪਾਲਿਸੀ ਨੂੰ ਜਾਂ ਉਹਨਾਂ ਦੀ ਕਲਚਰ ਨੂੰ ਨਹੀਂ ਡਿਸਟਰਬ ਕੀਤਾ ਜਾਂਦਾ, ਉਹ ਸੈਂਸਰ ਤੋਂ ਪਾਸ ਹੁੰਦੀਆਂ ਸੀ, ਹਾਂ। ਪਾਕਿਸਤਾਨ 'ਚ ਚੱਲਦੀਆਂ ਰਹੀਆਂ ਹਾਂ। ਪਿਛਲੇ ਕੁਝ ਅਰਸੇ ਤੋਂ, ਤੇ ਉਹ ਉਸ ਹਵਾਲੇ ਨਾਲ ਹੀ ਚੱਲੀਆਂ। ਹਾਂ। ਉਸ ਤੋਂ ਬਾਅਦ ਵੀ ਜਿਹੜਾ ਨਾ ਇਹ ਫਿਲਮਾਂ ਪਾਕਿਸਤਾਨ 'ਚ ਆਈਆਂ ਹੈ। ਤੇ ਅੱਛਾ ਫਿਰ ਇਹਦੇ ਚ ਤਾਂ ਉਹ ਹਿਸਾਬ ਆ ਵੀ ਫਿਲਮ ਬਣੀ ਫਰਵਰੀ ਚ, ਹਾਂ ਝੇੜਾ ਹੋ ਗਿਆ ਮਈ ਚ। ਕਿਹਨੂੰ ਪਤਾ ਸੀਗਾ? ਕਿਹਨੂੰ ਪਤਾ ਸੀ ਵੀ ਇਹ ਜਿਹੜਾ ਵਾ ਨਾ ਉਹ ਹਿਸਾਬ ਵੀ ਉਹ ਵੀ ਦੋ ਘਰਾਂ ਦੀ ਅਣਬਣ ਹੋ ਗਈ। ਵਿਆਹ ਪਹਿਲੇ ਤਾਂ ਰੱਖਿਆ ਸੀ, ਉਹ ਕਹਿੰਦੇ ਵੀ ਤੁਸੀਂ ਹੁਣ ਨਾ ਇਹਨਾਂ ਨੂੰ ਕਿਉਂ ਬੁਲਾ ਲਿਆ, ਵੀ ਉਹ ਤਾਂ ਵਿਆਹ ਤਾਂ ਪਹਿਲੇ ਦੇ ਹੀ ਸੱਦੇ ਹੋਏ ਆ, ਵੀ ਹੁਣ ਤੁਸੀਂ ਲੜ ਅੱਜ ਪਏ ਆ। ਹਾਂ ਸਹੀ ਗੱਲ। ਹੈਂ? ਮੇਨ ਆਬਜੈਕਸ਼ਨ ਉਹਨਾਂ ਨੇ ਕੀ ਲਾਇਆ? ਮੇਨ ਆਬਜੈਕਸ਼ਨ ਉਹਦੇ ਚ ਇਹੀ ਆ ਕਿ ਪਾਕਿਸਤਾਨੀ ਆਰਟਿਸਟ ਜਿਹੜੇ ਆ ਨਾ, ਮੇਨ ਉਹ ਹਾਨੀਆ ਅਮਰ ਦਾ ਸੀ, ਹੋਰ ਜਿਹੜਾ ਉਹ ਅਲਬੇਲਾ ਜਿਹੜਾ ਵਾ ਉਹ ਸਲੀਮ ਅਲਬੇਲਾ। ਹਾਂ ਯਾਨੀ ਕਿ ਇਹਦੇ ਚ ਤਿੰਨ ਚਾਰ ਐਕਟਰ ਜਿਹੜੇ ਆ ਤੇ ਹਾਨੀਆ ਅਮਰ ਇਹਦੀ ਮੇਨ ਕਾਸਟ ਦੇ ਮੇਨ ਵਿੱਚ ਆ ਜੀ। ਹਾਂ ਉਹਦੇ ਚ ਇਹੀ ਸੀ ਵੀ ਉਹਨਾਂ ਨੇ ਕਿਹਾ ਵੀ ਇਹਨੂੰ ਜੀ ਕਿਉਂ ਸ਼ਾਮਲ ਕੀਤਾ ਗਿਆ। ਹੁਣ ਫਿਲਮ ਤਾਂ ਸਾਰੀ ਸ਼ੂਟ ਹੋ ਗਈ ਫਰਵਰੀ ਚ, ਹੈ ਹੁਣ ਇੱਥੇ ਮੁਮਕਿਨਾਤ ਚ ਨਹੀਂ ਸੀ। ਅੱਛਾ ਫਿਰ ਦੇਖੋ ਕਿ ਇੱਕ ਬੰਦਾ ਕਰੋੜਾਂ ਰੁਪਇਆ ਯਾਨੀ ਕਿ ਨਾ ਫਿਲਮ ਪ੍ਰੋਡਿਊਸਰ ਦਾ ਲੱਗਿਆ ਵਾ, ਉਸ ਦੇ ਬਾਅਦ ਚ ਆ ਕੇ ਕਹਿ ਦੋ ਕਿ ਤੁਸੀਂ ਜੀ ਇਹਨੂੰ ਜਿਹੜਾ ਹੁਣ ਨਵੇਂ ਸਿਰੇ ਤੋਂ ਤਾਂ ਫਿਲਮ ਨਹੀਂ ਬਣ ਸਕਦੀ ਹੈ। ਰਾਣਾ ਸਾਹਿਬ ਗੱਲ ਪਤਾ ਕੀ ਆ, ਮੈਂ ਇਹ ਕਹਿਣਾ ਕਿ ਬੰਦੇ ਦੀ ਬੰਦੇ ਨਾਲ ਲੜਾਈ ਫੱਬਦੀ। ਹਾਂ ਮੁਲਕਾਂ ਦੀ ਕਿਸੇ ਇੱਕ ਬੰਦੇ ਨਾਲ ਫਰਦੇ ਵਾਹਦ ਦਾ ਨਾਲ ਲੜਾਈ ਨਹੀਂ ਬਣਦੀ, ਨਾ ਫੱਬਦੀ ਆ ਉਹ। ਫਿਰ ਉਹ ਬੰਦਾ ਵੀ ਆਪਣੇ ਮੁਲਕ ਦਾ ਹੋਵੇ। ਅੱਛਾ ਫਿਰ ਇੱਕ ਉਹਨਾਂ ਨੇ ਕਹਿੰਦੇ ਵੀ ਕੈਡ ਕੱਢਣਾ, ਅਸਲ ਰੌਲਾ ਜਿਹੜਾ ਵਾ ਨਾ ਉਹ ਦਲਜੀਤ ਦੋਸਾਂਝ ਇਹਨਾਂ ਨੇ ਕੈਡ ਕੱਢੀ ਜਾ ਰਹੀ ਹੈ। ਹਾਂਜੀ ਪੰਜਾਬੀ ਆ ਗਏ, ਪੰਜਾਬੀ ਦੀ, ਕਿਉਂਕਿ ਉਹ ਜਦੋਂ ਗੱਲ ਕਰਦਾ ਨਾ ਸਟੇਜ ਤੇ ਆ ਕੇ ਕਿ ਵੀ ਪੰਜਾਬੀ ਆ ਗਏ ਹੈ ਤੇ ਬਹੁਤ ਸਾਰਿਆਂ ਨੂੰ ਤਕਲੀਫ ਆ। ਹਾਂ ਉਹਦਾ ਫਿਰ ਉਹਨੇ ਫਿਰ ਪੰਜਾਬੀ ਕਲਚਰ ਦਾ ਉਹ ਕਹਿੰਦੇ ਵੀ ਇੰਡੀਅਨ ਨਹੀਂ, ਯਾਨੀ ਕਿ ਜਿਹੜਾ ਉਹ ਇਹ ਨਹੀਂ ਕਹਿੰਦਾ ਵੀ ਹਿੰਦੁਸਤਾਨੀ ਆ ਗਏ ਹੈ ਵੀ ਇੰਡੀਅਨ ਆ ਗਏ ਜਾਂ ਲਿਬਾਸ ਲੋ, ਵੀ ਉਹ ਪੰਜਾਬ ਦੇ ਲਿਬਾਸ ਨੂੰ ਪੱਗ ਲੋ ਯਾਨੀ ਕਿ ਜਿਹੜਾ ਵਾ ਪ੍ਰਮੋਟ ਕਰਦਾ ਵਾ। ਤੇ ਉਹ ਫਿਰ ਇੱਕ ਹੋਇਆ ਇੰਟਰਨੈਸ਼ਨਲ, ਬਲਕਿ ਪਹਿਲੇ ਜਿੰਨੇ ਜ਼ਿਆਦਾ ਸਟਾਰ ਹੋਏ ਆ ਨਾ ਉਹ ਸਾਊਥ ਤੋਂ ਹੋਏ ਆ, AR ਰਹਿਮਾਨ ਵਗੈਰਾ। ਉਹ ਹੁਣ ਇਹ ਪਹਿਲਾ ਬੰਦਾ ਸੀ ਜਿਹੜਾ ਕਿ ਪੰਜਾਬ ਵਾਲੇ ਖਿੱਤੇ ਤੋਂ ਨਾ ਉਹ ਚੀਜ਼ ਉੱਥੇ ਨਾ ਹਜ਼ਮ ਨਹੀਂ ਹੋ ਰਹੀ ਹੈ, ਉਹਦੇ ਖਿਲਾਫ ਇੱਕ ਅੱਛੀ ਖਾਸੀ ਯਾਨੀ ਕਿ ਜਿਹੜੀ ਹੈ ਨਾ ਚੀਜ਼ ਮੌਜੂਦ ਹੈ ਸੀ। ਇਹ ਬਹਾਨਾ ਯਾਨੀ ਕਿ ਉਹਨਾਂ ਨੇ ਨਾ ਧਰ ਲਿਆ ਕਿ ਇਹ ਮਸਲਾ ਜੀ ਅਸੀਂ ਜਿਹੜਾ ਵਾ ਨਾ ਨਹੀਂ ਕਰਨਾ ਹੈ। ਹਾਲਾਂਕਿ ਪਾਕਿਸਤਾਨੀ ਆਰਟਿਸਟਾਂ ਦੇ ਪਹਿਲੇ ਪਿੱਛੇ ਜੀ ਵੀ ਉਹਨਾਂ ਨੇ ਪਾਬੰਦੀ ਲਈ। ਹੁਣ ਜਿਹੜੀ ਚੀਜ਼ਾਂ ਹੋ ਗਈਆਂ ਸ਼ੂਟ ਰਿਲੀਜ਼ ਵਾਲਾ ਸਿਲਸਿਲਾ ਹੈ, ਫਿਰ ਜਦੋਂ ਉਹਨੇ ਦੇਖਿਆ ਨਾ ਬਲਕਿ ਉਹਨੇ ਆਪਣੇ ਵੱਲੋਂ ਨਾ ਕੰਟਰੋਵਰਸੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਇੰਡੀਆ 'ਚ ਅਗਰ ਲੱਗੇਗੀ ਫਿਲਮ ਰੌਲੇ ਪੈਣਗੇ। ਉਹਨੇ ਕਿਹਾ ਵੀ ਅਸੀਂ ਇੰਡੀਆ 'ਚ ਰਿਲੀਜ਼ ਹੀ ਨਹੀਂ ਕਰਦੇ। ਸਟੈਪ ਬੈਕ ਨਹੀਂ ਸੀ ਨਾ ਕਰ ਸਕਦਾ ਕਿਸ ਤਰ੍ਹਾਂ ਉਸ ਫਿਲਮ ਨੂੰ ਉਹ ਜਿਹੜੀ ਫਿਲਮ ਬਣ ਚੁੱਕੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਉਹਦੇ 'ਚ ਹੁਣ ਫਨਕਾਰ ਕਿਸ ਤਰ੍ਹਾਂ ਨਿਕਲ ਸਕਦੇ ਸੀ। ਤੇ ਦੂਸਰਾ ਮੈਨੂੰ ਤਾਂ ਯਾਦ ਆ ਰਿਹਾ ਹੈ ਵੀ ਜੰਗ ਤਾਂ ਹਲੇ 2 ਮਹੀਨੇ ਦੀ ਗੱਲ ਆ, ਪਾਕਿਸਤਾਨ ਨੇ ਜਿਹੜੀ ਫਿਲਮ ਬਣਾਈ ਸੀ ਮੌਲਾ ਜੱਟ, ਰਿਟਰਨ ਆਫ ਮੌਲਾ ਜੱਟ, ਉਹ ਵੀ ਮੇਰਾ ਜਿੱਥੋਂ ਤੱਕ ਮੇਰਾ ਇਲਮ ਆ ਨਹੀਂ ਉਹਨੂੰ ਇੰਡੀਆ 'ਚ ਉਹਨਾਂ ਨੇ ਰਿਲੀਜ਼ ਨਹੀਂ, ਹਾਲਾਂਕਿ ਪੂਰੀ ਦੁਨੀਆ 'ਚੋਂ ਫਿਲਮ ਲੈ ਕੇ ਗਏ ਪ੍ਰਮੋਟਰਸ ਪਾਕਿਸਤਾਨੀ ਸਾਰੀ ਦੁਨੀਆ ਚੱਲੀ ਇੰਡੀਆ ਤੋਂ ਇਲਾਵਾ। ਅੱਛਾ ਸੀ ਕੰਟੈਂਟ ਵੀ ਉਹਦਾ ਹਰ ਹਵਾਲੇ ਨਾਲ, ਲੇਕਿਨ ਉਹ ਇੰਡੀਆ 'ਚ ਨਹੀਂ ਉਹਨਾਂ ਨੇ ਚੱਲਣ ਦਿੱਤੀ ਸੀ ਉਦੋਂ ਤਾਂ, ਹਾਲਾਂਕਿ ਐਸੀ ਕੋਈ ਗੱਲ ਵੀ ਨਹੀਂ ਸੀ। ਫਿਰ ਅੱਛਾ ਇੱਕ ਹੋਰ ਖੇਲਾਂ ਵਾਲੇ ਸਿਲਸਿਲੇ 'ਚ ਵੀ ਨਾ ਪਾਕਿਸਤਾਨ ਨੇ ਇੰਡੀਆ 'ਚ ਮੈਚ ਖੇਲੇ ਆ, ਲੇਕਿਨ ਇੰਡੀਆ ਨੇ ਕੋਈ ਨਹੀਂ। ਹੁਣ ਵਰਲਡ ਕੱਪ ਤੇ ਵੀ ਬਿਲਕੁਲ ਨਾ ਆਖਰੀ ਟਾਈਮ ਤੇ ਹੜੇ ਚੜਾਲੀ ਵੀ ਇਹ ਨਾ ਵੀ ਇਹ ਜੀ ਦੁਬਈ 'ਚ ਜਿਹੜਾ ਵਾ ਨਾ, ਬਲਕਿ ਪਾਕਿਸਤਾਨ ਨੇ ਉਹ ਮੰਨ ਕੇ ਯਾਨੀ ਕਿ ਜਿਹੜਾ ਨਾ ਨਿਊਟਰਲ ਐਵਨਿਊ ਤੇ ਕਰਿਆ। ਅੱਛਾ ਇਹ ਖੇਲਾਂ 'ਚ ਜਿਹੜੀ ਸਿਆਸਤ ਦੀ ਹੈ ਨਾ ਤਰੀਕ, ਇਹ ਬੜੀ ਪੁਰਾਣੀ ਆ। 2 ਬੜੇ ਅਹਿਮ ਵਾਕਿਆਤ ਹੈ ਆ ਕਿ ਸਨ 80 'ਚ ਜਦੋਂ ਮਾਸਕੋ 'ਚ ਓਲੰਪਿਕਸ ਹੋਏ ਨਾ, ਰੂਸ ਨੇ 1979 'ਚ ਕੀਤਾ ਸੀ ਅਫਗਾਨਿਸਤਾਨ ਤੇ ਹਮਲਾ। ਉਹਦੇ ਕਰਕੇ ਅਮਰੀਕੀ ਬਲਾਕ ਦੇ ਜਿੰਨੇ ਮੁਲਕ ਸੀ ਨਾ ਉਹਨਾਂ ਨੇ ਬਾਈਕਾਟ ਕੀਤਾ ਉਦੋਂ ਮਾਸਕੋ ਓਲੰਪਿਕਸ ਦਾ। 1984 ਜਦੋਂ ਲਾਸ ਐਂਜਲਸ 'ਚ ਓਲੰਪਿਕ ਹੋਏ ਨਾ, ਫਿਰ ਉਹ ਅਮਰੀਕੀ
ਅਮਰੀਕਾ 'ਚ ਹੋ ਰਹੇ ਸੀ, ਰੂਸ ਦੇ ਬਲਾਕ ਦੇ ਜਿੰਨੇ ਮੁਲਕ ਸੀ ਉਹਨਾਂ ਨੇ ਉਹਨਾਂ ਦਾ ਨਾ ਬਾਈਕਾਟ ਕੀਤਾ। ਤੇ ਫਿਰ ਇਸ ਤਰ੍ਹਾਂ 1936 ਦੇ 올림픽ਸ ਸੀ ਜਿਹੜੇ ਬਰਲਿਨ ਜਰਮਨੀ ਹੋ ਰਹੇ ਸੀ, ਉਹਦੇ 'ਚ ਇੱਕ ਅਮਰੀਕੀ ਕਾਲੇ ਐਥਲੀਟ ਨੇ ਨਾ 4 골ਡ ਮੈਡਲ, ਜੈਸੀ ਓਵਨ, ਉਹਨੇ ਜਿੱਤੇ ਨੇ। ਜਦੋਂ ਉਹਦੀ ਇਸ ਕਾਰਕਰਦਗੀ ਤੋਂ ਨਾ ਹਿਟਲਰ ਨੂੰ ਇੰਨੀ ਕਿਹੜੀ ਚੜੀ ਕਿ ਉਹ ਸਟੇਡੀਅਮ 'ਚ ਚਲਾ ਗਿਆ ਹੈ। ਉਹਨੇ ਕਿਹਾ ਵੀ ਉਹ ਇੱਕ ਜਰਮਨ ਨਸਲ ਦਾ ਇੱਕ ਹੈ ਸੀ, ਉਹਨੇ ਬਣਾਇਆ ਸੀ ਹਵਾ ਵੀ ਇਹ ਸਭ ਤੋਂ ਬਿਹਤਰ ਨਸਲ ਆ, ਵੀ ਇਹ ਤਾਂ ਇੱਕ ਕਾਲਾ ਜਿਹੜਾ ਵਾ ਨਾ ਇਹ ਜਿੱਤ ਗਿਆ ਵਾ ਹੈ। ਤੇ ਉਹਦੇ ਤੋਂ ਇਹ ਚੀਜ਼ਾਂ ਦੇ ਯਾਨੀ ਕਿ ਇਹ ਖੇਲਾਂ ਨੂੰ ਤੇ ਇਹਨਾਂ ਨੂੰ ਨਾ ਸਿਆਸਤ ਦੇ ਤੇ ਰੂਟਸ ਤਾਂ ਮੌਜੂਦ ਆ ਨਾ ਪਹਿਲੇ ਤੋਂ ਹਿਸਟਰੀ ਦੇ ਵਿੱਚ, ਇਸ ਤਰ੍ਹਾਂ ਦੇ ਵਾਕਿਆਤ ਖੇਲਾਂ ਦੇ ਹਵਾਲੇ ਨਾਲ, ਖੇਲਾਂ ਦੇ ਆਰਟ ਦੇ ਹਵਾਲੇ ਨਾਲ ਮੌਜੂਦ ਆ। ਹਾਂ ਮੌਜੂਦ ਬਾਈ ਜੀ ਕਿ ਮੈਂ ਪੜ੍ਹ ਰਿਹਾ ਸੀਗਾ ਕਿ ਪਾਕਿਸਤਾਨ ਦੇ ਇੱਕ ਆਰਟਿਸਟ ਨੇ ਫਿਲਮ ਬਣਾਈ ਸੀ ਉੱਥੇ ਜਾ ਕੇ ਇੰਡੀਆ ਦੇ ਵਿੱਚ। ਇਹ ਤਾਂ ਬੜੀ ਪੁਰਾਣੀ ਗੱਲ ਆ, ਸ਼ਾਇਦ ਨਦੀਮ ਦੀ ਗੱਲ ਆ ਜਾਂ ਮੁਹੰਮਦ ਅਲੀ ਦੀ ਗੱਲ ਆ। ਹਾਂ ਮੁਹੰਮਦ ਅਲੀ ਨੂੰ ਉਹਦੇ ਜੋ ਉਹਨੂੰ ਕੱਢ ਦਿੱਤਾ ਗਿਆ ਸੀ ਫਿਰ ਬਾਅਦ ਚ। ਫਿਲਮ ਰਿਲੀਜ਼ ਹੋਈ ਸੀ ਨਾ ਤਾਂ ਉਹਦੇ ਵਿੱਚ ਉਹਦੇ ਸ਼ਾਰਟਸ ਹੀ ਬਹੁਤ ਘੱਟ ਸੀ, ਕਾਫੀ ਸਾਰਾ ਉਹਦਾ ਰੋਲ ਜਿਹੜਾ ਸੀ ਨਾ ਕੱਟ ਆਫ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਪੋਰਟਸ ਦੇ ਹਵਾਲੇ ਨਾਲ ਵੀ, ਬਲਕਿ ਮੈਂ ਅੱਜ ਹੀ ਪੜ੍ਹ ਰਿਹਾ ਸੀਗਾ ਕਿ ਏਸ਼ੀਆ ਕੱਪ ਹੋਣਾ ਜੀ ਹੁਣ ਅੱਗੇ 2025 ਦੇ ਵਿੱਚ ਹੀ, ਜਿਹਦੀ ਮੇਜ਼ਬਾਨੀ ਇੰਡੀਆ ਦੇ ਕੋਲ ਆ ਕ੍ਰਿਕਟ ਦੇ ਹਵਾਲੇ ਨਾਲ, ਜਿਹਨੂੰ T20 ਦੇ ਵਿੱਚ ਉਹਨਾਂ ਨੇ ਉਹਦੇ ਤੇ ਹਲੇ ਰੌਲਾ ਬਣਿਆ ਹੋਇਆ। ਫਿਰ ਏਸ਼ੀਆ ਕੱਪ ਹਾਕੀ ਦਾ ਵੀ ਹੋਣਾ ਜੀ ਇਸ ਸਾਲ, ਉਹਦੇ 'ਚ ਵੀ ਹੁਣ ਪਾਕਿਸਤਾਨ ਦਾ ਮੈਂ ਅੱਜ ਹੀ ਖਬਰ ਪੜ੍ਹੀ ਹੈ ਜੀ ਕਿ ਪਾਕਿਸਤਾਨ ਦੀ ਟੀਮ ਨੇ ਜਾਂ ਪਾਕਿਸਤਾਨ ਸਪੋਰਟਸ ਬੋਰਡ ਨੇ ਕਿਹਾ ਆ ਕਿ ਅਗਰ ਇੰਡੀਆ ਦੇ ਵਿੱਚ ਵੀ ਏਸ਼ੀਆ ਕੱਪ ਹੋਏਗਾ ਨਾ ਹਾਕੀ ਦਾ ਤੇ ਅਸੀਂ ਖੇਲਣ ਜਾਵਾਂਗੇ, ਸਾਨੂੰ ਕੋਈ ਮਸਲਾ ਨਹੀਂ। ਅੱਛਾ ਇੱਕ ਹੋਰ ਆ, ਫਿਰ ਇਹ ਫਿਲਮ ਤੇ ਨਹੀਂ ਗੱਲ ਮੁੱਕੀ, ਹੁਣ ਜੀ ਉੱਥੇ ਇੱਕ ਮੁਹਿੰਮ ਚੱਲੀ ਹੋਈ ਆ ਕਿ ਦਲਜੀਤ ਦੋਸਾਂਝ ਜਿਹੜਾ ਨਾ ਗੱਦਾਰ ਆ, ਇਹਦਾ ਪਾਸਪੋਰਟ ਜਿਹੜਾ ਵਾ ਨਾ ਇਹ ਵੀ ਬਲੈਕ ਲਿਸਟ ਹੋਣਾ ਚਾਹੀਦਾ ਇਹਨੂੰ। ਯਾਨੀ ਕਿ ਨਾ ਬਿਲਕੁਲ ਇਹ ਦੇਖੋ ਇੱਕ ਚੀਜ਼ ਦਾ ਹੈ ਕਿ ਜਦੋਂ ਉਸ ਬੰਦੇ ਨੇ ਫਿਲਮ ਆਪਣੀ ਯਾਨੀ ਕਿ ਜਿਹੜਾ ਵਾ ਨਾ 40% ਰੈਵਨਿਊ ਜਿਹੜਾ ਵਾ ਨਾ ਉਸ ਦਾ ਇੰਡੀਆ ਤੋਂ ਆਉਣਾ, 60% ਐਕਸਪੈਕਟਡ ਰੈਵਨਿਊ ਜਿਹੜਾ ਵਾ ਬਾਕੀ ਸਾਰੀ ਦੁਨੀਆ ਤੋਂ ਆ, ਤੇ ਉਹ ਵੀ ਉਹਨੇ 40% ਦਾ ਘਾਟਾ ਜਿਹੜਾ ਵਾ ਨਾ ਉਹ ਸਹਿ ਲਿਆ ਉਹਦੇ ਤੇ। ਫਿਰ ਹੁਣ ਚੱਲ ਰਹੇ ਫਿਰ ਉਹਦੇ 'ਚ ਅੱਛਾ ਇੱਕ ਜਿਹੜੇ ਪਰਲੇ ਪਾਸਿਓਂ ਆ ਨਾ ਬੰਦੇ, ਉਹ ਤਾਂ ਸਾਰੇ ਹੀ ਇੱਕ ਮੈਂ ਇੰਡੀਆ ਦੇ ਇੱਕ ਚੈਨਲ ਤੇ ਦੇਖ ਰਿਹਾ ਸੀ, ਇੱਕ ਬੰਦੇ ਨੇ ਉਹਨੇ ਕਿਹਾ ਵੀ ਇਹ ਨਾ ਕੋਈ 2014 ਤੋਂ ਬਾਅਦ ਨਾ ਕੋਈ ਨੈਸ਼ਨਲਿਜ਼ਮ, ਨਵਾਂ ਕਿਸਮ ਦਾ ਨੈਸ਼ਨਲਿਜ਼ਮ ਇੰਡੀਆ 'ਚ ਜਿਹੜਾ ਵਾ ਨਾ ਆਇਆ ਵਾ, ਦੇਸ਼ ਭਗਤੀ ਵੀ ਇੰਝ ਲੱਗਦਾ ਵਾ ਵੀ ਜਿਸ ਤਰ੍ਹਾਂ 14 ਤੇ 53 67 ਸਾਲ ਇੰਡੀਆ ਨੇ ਨਾ ਬਗੈਰ ਨੈਸ਼ਨਲਿਜ਼ਮ ਤੇ ਦੇਸ਼ ਭਗਤੀ ਤੋਂ ਬਗੈਰ ਹੀ ਗੁਜ਼ਾਰਾ ਕੀਤਾ। ਉਹਨਾਂ ਦਾ ਨਾਰਾ ਵੀ ਹੈ ਕਿ ਇੱਕ ਨਵਾਂ ਭਾਰਤ ਜਨਮ ਲਿਆ। ਹਾਂ ਉਹ ਇਸ ਟਾਈਮ ਜਿਹੜੀ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਆ ਨਾ ਉੱਥੇ, ਕਿਉਂਕਿ ਅਸਲ 'ਚ ਉਹ ਕਹਿ ਰਹੇ ਕਿ 1 ਕੰਟਰੀ 1 ਰਿਲੀਜਨ ਹੈ ਤੇ ਇੱਕੋ ਹੀ ਲੈਂਗੁਏਜ। ਹੁਣ ਦੇਖੋ ਹਾਲਾਂਕਿ ਇਹ ਜਿਹੜਾ ਨਾ ਟੁੱਟਾ, ਜਿਸ ਤਰ੍ਹਾਂ ਯੂਰਪ ਬਰੇ ਆਜ਼ਮ ਆ ਨਾ, ਉਹ ਉੱਥੇ ਯੂਰਪ 'ਚ ਮੁਖਤਲਿਫ ਯਾਨੀ ਕਿ ਕੌਮਾਂ ਜਿਹੜੀਆਂ ਵਾ ਨਾ ਹੈ ਆ। ਇੰਡੀਆ ਜਿਹੜਾ ਵਾ ਨਾ ਇਹ ਵੀ ਇੱਕ ਸਬ ਕੰਟੀਨੈਂਟ ਕਹਿੰਦੇ ਛੋਟਾ ਬਰੇ ਆਜ਼ਮ ਆ। ਇਹਦੇ 'ਚ ਐਵੇਂ ਨਾ ਜ਼ਬਰਦਸਤੀ ਵਾਲੀ ਗੱਲ ਯਾਨੀ ਕਿ ਜਿਹੜਾ ਨਾ ਇਹਨੂੰ ਇੱਕੋ ਮੁਲਕ ਦੇ ਤੌਰ ਤੇ ਕਰਨਾ। ਹੁਣ ਜਿਹੜੇ ਸਾਊਥ ਦੇ ਹੈ ਉੱਥੇ ਦੇਖੋ ਜਿਹੜਾ ਤਾਮਿਲ, ਤੇਲਗੂ ਆ, ਮਲਿਆਲਮ, ਬੰਗਾਲੀ, ਉਹਨਾਂ ਲੈਂਗੁਏਜਾਂ ਦਾ ਯਾਨੀ ਕਿ ਰਸਮੁਲ ਖਾਤ ਕੋਈ ਸ਼ੈ ਵੀ ਦੂਸਰਿਆਂ ਨਾਲ ਮਿਲਦੀ ਨਹੀਂ, ਕੋਈ ਲਫ਼ਜ਼ ਨਹੀਂ ਹੈ ਜਿਹੜਾ ਵਾ ਨਾ। ਔਰ ਕਲਚਰਲੀ ਤੌਰ ਤੇ ਸਰ ਮੁਲਕ ਦੀ ਸ਼ਨਾਖਤ ਨਹੀਂ ਹੁੰਦੀ ਜੀ, ਐਸਾ ਤਾਂ ਨਹੀਂ ਹੋ ਸਕਦਾ ਹੈ। ਸਾਨੂੰ ਹੁਣ ਬਲੋਚੀ ਆਂਦੀ ਨਹੀਂ ਹੈ। ਹੁਣ ਅਰਬ 'ਚ ਦੇਖ ਲਓ ਕਿ ਅਰਬ 'ਚ ਅਰਬੀ ਹੋਣ ਦੇ, ਇੱਕੋ ਲੈਂਗੁਏਜ ਹੋਣ ਦੇ ਬਾਵਜੂਦ, ਇੱਕੋ ਹੀ ਨਸਲ ਹੋਣ ਦੇ ਬਾਵਜੂਦ ਬਹੁਤ ਸਾਰੇ ਮੁਲਕ ਦੇਖੋ ਜੀ ਪ੍ਰੋਬਲਮ ਇਹ ਹੈ ਕਿ ਰਾਣਾ ਸਾਹਿਬ ਬਿਨਾ ਬਹੁਤ ਅਰਸਾ ਲੰਬਾ ਸਾਊਥ ਫਿਲਮਾਂ ਨੇ ਰਾਜ ਕੀਤਾ। ਹਾਂ ਰਾਜ ਇੰਡੀਆ ਦੇ ਵਿੱਚ ਸਾਊਥ ਫਿਲਮਾਂ ਨੇ ਰਾਜ ਕੀਤਾ ਤੇ ਇਹ ਫਿਰ ਹੁਣ ਅਚਾਨਕ ਕੋਈ 20 ਸਾਲਾਂ ਤੋਂ 15 ਸਾਲਾਂ ਤੋਂ ਜਨਾਬ ਜੀ ਹੈ ਵੀ ਪੰਜਾਬੀ ਦੂਸਰੀ ਹਰ ਸ਼ੈ ਪਿੱਛੇ ਕਰਤੀ। ਉਹਦੇ ਨਾਲ ਟ੍ਰੈਂਡਿੰਗ ਮਿਊਜ਼ਿਕ ਚ ਦੂਸਰਾ ਮਿਊਜ਼ਿਕ ਚ ਤੁਸੀਂ ਲਾ ਲਓ, ਤੁਸੀਂ ਫਿਲਮਾਂ ਚ ਲਾ ਲਓ, ਤੁਸੀਂ ਕਿਸੇ ਤਰ੍ਹਾਂ ਵੀ ਲਾ ਲਓ ਨਾ, ਇਹਨਾਂ ਨੇ ਪਿੱਛੇ ਕਰਤਾ। ਤੇ ਫਿਰ ਇਹ ਗੱਲ ਉਹ ਅੱਜ ਹੁਣ ਇਹ ਸਾਰੀ ਜਿਹੜੀ ਉਹ ਇੱਕ ਮੌਕਾ ਲੱਭਣ ਦੇ ਉੱਤੇ ਨਾ ਇਹ ਸਾਰਾ ਕੁਝ ਇੱਥੇ ਤੱਕ ਕਿਹਾ ਜਾ ਰਿਹਾ ਵੀ ਉਹਨੂੰ ਇੱਥੇ 1 ਇੰਚ ਵੀ ਦੁਬਾਰਾ ਫਿਲਮ ਬਣਾਉਣ ਵਾਸਤੇ ਨਾ ਜੀ ਇੰਡੀਆ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਜਾਊਗੀ। ਇਹ ਕੋਈ ਪੰਜਾਬੀ ਨਹੀਂ ਕਹਿ ਰਹੇ ਉੱਥੇ ਦੇ, ਪੰਜਾਬ ਨਹੀਂ ਕਹਿ ਰਿਹਾ ਨਾ ਪੰਜਾਬੀ ਤਾਂ ਠੀਕ ਆ। ਉਹ ਇੱਕ ਤਨਜ਼ੀਮ ਆ ਜਿਹੜੀ ਕਿ ਪੂਰੇ ਉਹਦੇ ਨਾਲ ਇਸ ਗੱਲ ਦੇ ਉੱਤੇ ਜ਼ੋਰ ਉਹਨਾਂ ਨੇ ਦਿੱਤਾ ਹੋਇਆ ਵੀ ਇਹ ਗੱਲ ਜਿਹੜੀ ਹੈ ਨਾ ਜੀ, ਫਿਰ ਉਹ ਮੁੰਡੇ ਦੀ ਹਿੰਮਤ ਆ ਜੀ। ਫਿਰ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਵੀ ਫਿਲਮ ਲੱਗੀ ਹੈ ਰਾਣਾ ਸਾਹਿਬ? ਪਾਕਿਸਤਾਨ 'ਚ ਫਿਲਮ ਲੱਗੀ ਆ, ਬਹੁਤ ਸਾਰੇ ਪਾਕਿਸਤਾਨ ਦੇ ਕਾਫੀ ਸਾਰੇ ਸ਼ਹਿਰਾਂ 'ਚ ਲੱਗੀ ਆ। ਲਾਹੌਰ ਦੇ ਕੋਈ 14-15 ਸਿਨੇਮਿਆਂ 'ਚ ਜਿਹੜਾ ਵਰਨਾ ਹੈ ਆ, ਫੈਸਲਾਬਾਦ, ਪਿੰਡੀ। ਮੇਰਾ ਖਿਆਲ ਹੈ ਕਿ ਰਫ ਜਿਹਾ ਐਸਟੀਮੇਟ ਆ ਮੇਰਾ ਕਿ 50-60 ਸਿਨੇਮਿਆਂ ਤੋਂ ਜ਼ਿਆਦਾ ਫਿਲਮ ਕਹਿੰਦੇ ਆ ਜੀ ਵੀ ਇੱਕ ਦਿਨ ਦੇ ਵਿੱਚ ਨਾ ਜੀ
7.5 ਕਰੋੜ ਦਾ ਪਾਕਿਸਤਾਨ ਦੇ ਵਿੱਚ ਸੁਣਿਆ, ਹਾਂ। ਕੋਈ ਪੱਕੀ ਗੱਲ ਨਹੀਂ ਵੀ ਮੈਂ ਕਹਿ ਦਵਾਂ, ਮੈਂ ਪੜਿਆ ਆ, ਹਾਂ। ਦੇਖਿਆ। ਕਰੋੜ ਪਾਕਿਸਤਾਨੀ 7.5 ਕਰੋੜ ਦਾ ਜੀ ਉਹਨੇ ਬਿਜ਼ਨਸ ਅੱਛਾ, ਪਾਕਿਸਤਾਨ ਦੇ ਵਿੱਚ ਫਿਰ ਕੀਤਾ। ਇੱਕ ਹੋਰ ਆ ਕਿ ਪਾਕਿਸਤਾਨ 'ਚ ਫਿਰ ਬਾਹਰ ਸਾਰੀ ਦੁਨੀਆ 'ਚ ਪੰਜਾਬੀ ਜਿੱਥੇ ਵੀ ਹੈ, ਭਾਵੇਂ ਪਾਕਿਸਤਾਨੀ ਆ ਭਾਵੇਂ ਇੰਡੀਅਨ ਆ, ਉਹਨਾਂ ਨੇ ਉਹ ਫਿਲਮ ਦੇਖਣੀ ਹੈ। ਨਹੀਂ, ਮੈਂ ਤਾਂ ਇਹ ਗੱਲ ਕਹੂੰਗਾ ਵੀ ਇਹ ਜਾ ਕੇ ਨਾ ਜੀ, ਬਲਕਿ ਇੰਡੀਅਨ ਪੰਜਾਬ ਵਾਲਿਆਂ ਨੂੰ ਵੀ ਭਾਵੇਂ ਦੁਬਈ ਜਾ ਕੇ ਦੇਖਣੀ ਪਵੇ ਜੀ, ਇਹ ਫਿਲਮ ਦੇਖਣੀ ਚਾਹੀਦੀ ਆ। ਸਾਡੇ ਇੱਥੇ ਵੀ ਜਿੱਥੇ ਲੱਗੇ ਸਾਨੂੰ ਕੋਸ਼ਿਸ਼ ਕਰਕੇ ਫਿਲਮ ਅਗਰ ਲੱਗਦੀ ਆ ਤੇ ਜ਼ਰੂਰ ਦੇਖਣੀ ਚਾਹੀਦੀ ਆ। ਇਹ ਵੀਡੀਓ ਅਸੀਂ ਬਣਾਣੀ ਸੀ 27 ਤਰੀਕ ਤੋਂ ਪਹਿਲੇ, ਹਾਂਜੀ। ਅਸਲ 'ਚ ਫਿਰ ਉਹ ਸਵਾਤ ਵਾਲਾ ਸਾਨਿਆ ਹੋ ਗਿਆ, ਉਸ ਹਾਂਜੀ। ਕਰਕੇ ਇਹ ਜਿਹੜਾ ਵਾ ਨਾ ਉਹਦੇ 'ਚ ਫਿਰ ਉਹ ਵੀਡੀਓ ਅਸੀਂ ਪਹਿਲੇ ਕਰ ਲਈ, ਇਹ ਫਿਰ ਮਜ਼ੀਦ ਲੇਟ ਹੋ ਗਈ। ਵਰਨਾ ਅਸੀਂ ਇਹੀ ਰਿਕੁਐਸਟ ਕਰਨੀ ਸੀ ਵੀ ਦਲਜੀਤ ਦੋਸਾਂਝ ਦਾ ਜਿਹੜਾ ਨਾ ਸਾਰੇ ਪੰਜਾਬੀ ਸਾਥ ਦਿਓ, ਹਾਂ, ਤੇ ਉਹਨੂੰ ਜੇ ਪੰਜਾਬੀ ਹੋਣ ਦੀ ਸਜ਼ਾ ਹੋ ਰਹੀ ਹੈ ਨਾ, ਹਾਂਜੀ, ਹਾਂ, ਤੇ ਤੁਸੀਂ ਉਹਦੇ ਨਾਲ ਖੜੋ, ਉਹਦਾ ਖਾਤਾ ਪੂਰਾ ਹੋਣਾ ਉਹਦਾ ਚਾਹੀਦਾ। ਖਾਤਾ ਪੂਰਾ ਹੋਣਾ ਚਾਹੀਦਾ। ਦੂਜੀ ਪੰਜਾਬ ਦੇ ਹਵਾਲੇ ਨਾਲ ਤਾਂ ਮੈਨੂੰ ਜਿੱਥੇ ਤੱਕ ਰਾਣਾ ਸਾਹਿਬ ਯਾਦ ਆ ਰਿਹਾ ਨਾ ਵੀ ਅੱਜ ਤੋਂ 10 ਸਾਲ ਪਹਿਲੇ ਜਿਹੜੀ ਪੰਜਾਬੀ ਹੁਣ ਜ਼ੁਬਾਨ ਰਿਵਾਈਵ ਹੋਈ ਹੈ ਨਾ, ਹਾਂ, ਇਹ ਰਿਵਾਈਵ ਹੋਈ ਹੈ, ਹਾਂ, ਰਿਵਾਈਵ, ਕਿ ਚੈਨਲ ਬਣ ਰਹੇ ਆ, ਹਾਂ, ਵਲੌਗਰ ਆ ਰਹੇ ਆ, ਯੂਟਿਊਬਰ ਪੈਦਾ ਹੋ ਰਹੇ ਆ, ਔਰ ਪੰਜਾਬੀ ਜ਼ੁਬਾਨ ਜਿਹੜੀ ਆ ਉਹ ਇੱਕ ਆਮ ਹੋ ਰਹੀ ਆ, ਰਿਵਾਈਵ ਕਰ ਰਹੀ ਆ। ਉਹਦੇ ਵਿੱਚ ਜਿਹੜਾ ਮੇਨ ਕਿਰਦਾਰ ਨੇ ਪੰਜਾਬੀ ਫਿਲਮ ਇੰਡਸਟਰੀ ਦਾ ਹੈ, ਇੰਡੀਆ ਦੀ ਜਿਹੜੀ ਪੰਜਾਬ, ਉਹ ਕੋ 5-10 ਫਿਲਮਾਂ ਆਈਆਂ, ਹਾਂ, ਉਹਨਾਂ ਨੂੰ ਦੇਖਿਆ ਗਿਆ, ਔਰ ਉਹਨੇ ਜਿਹੜਾ ਨਾ ਕਹਿ ਲਓ ਤੁਸੀਂ ਇਗਨੀਸ਼ਨ, ਹਾਂ, ਸਟਾਰਟਿੰਗ ਪੁਆਇੰਟ ਉਹ ਸਾਬਤ ਹੋਈਆਂ ਆ। ਉਸ ਤੋਂ ਬਾਅਦ ਹੀ ਇਹ ਸਾਰਾ, ਹਾਂ, ਨਹੀਂ, ਇਹ ਦੇਖੋ ਜੀ, ਇਹ ਜਿਹੜੇ 5-7 ਮੁੰਡੇ ਇੰਡੀਆ ਦੇ ਨਾ ਜਿਨ੍ਹਾਂ ਦੀ ਬਾਹਰੋਂ ਵੀ ਅੱਛਾ ਹੈ ਸੀ, ਗਿੱਪੀ ਗਰੇਵਾਲ, ਇਹ ਦਲਜੀਤ ਦੋਸਾਂਝ ਆ, ਐਮੀ ਵਿਰਕ ਆ, ਉਹ ਦੂਸਰਾ ਗਿੱਲ ਹੈ ਆ, ਕੋਟੀਆ, ਇਹਨਾਂ ਨੇ ਯਾਨੀ ਕਿ ਜਿਹੜਾ ਵਾ ਨਾ ਕਾਫੀ ਜਿਹੜਾ ਕੰਮ ਕੀਤਾ। ਔਰ ਜਿਸ ਤਰ੍ਹਾਂ ਫਿਲਮਾਂ, ਜਿਸ ਤਰ੍ਹਾਂ ਅੱਜ ਤੋਂ 8-10 ਸਾਲ ਪਹਿਲੇ ਅੰਗਰੇਜ਼ ਸੀ ਫਿਲਮ, ਉਹ ਪੰਜਾਬ ਹੈ, ਉਹ ਇਸ ਤਰ੍ਹਾਂ ਮੰਜੀ ਬਿਸਤਰੇ, ਮੰਜੀ ਬਿਸਤਰੇ, ਉਹ ਫਿਲਮਾਂ ਆਈਆਂ ਫਿਰ। ਅੱਛਾ, ਕਿਉਂਕਿ ਇਹ ਫਿਲਮਾਂ ਜਿਹੜੀਆਂ ਸੀ ਨਾ, ਇਹਨਾਂ ਫਿਲਮਾਂ 'ਚ ਇਹੀ ਗੱਲ ਸੀ ਜਿਹੜੀ ਸਾਡੇ ਵਲਾਗਾਂ 'ਚ ਗੱਲ ਆ ਕਿ ਪੁਰਾਣਾ ਕਲਚਰ ਹੈ। ਮੈਂ ਕਹਿ ਕੇ ਉਹ ਅੰਗਰੇਜ਼ ਫਿਲਮ ਆਈ ਨਾ, ਮੈਨੂੰ ਕੋਈ 10 ਕੁ ਦੋਸਤਾਂ ਨੇ ਨਾ ਯਾਨੀ ਕਿ ਮੈਸੇਜ ਕੀਤੇ ਕਿ ਬੜੀ ਇੱਕ ਦੇਖਣ ਵਾਲੀ ਫਿਲਮ ਆ, ਤੇ ਤੁਸੀਂ ਇਹ ਫਿਲਮ ਜਿਹੜੀ ਹੈ ਨਾ ਜ਼ਰੂਰ ਦੇਖੋ। ਔਰ ਮੈਂ ਕਈ ਦਫਾ ਦੇਖੀ। ਹੁਣ ਵੀ ਜੀ, ਹੁਣ ਵੀ ਜਿਹੜੀ ਹਿੱਟ ਫਿਲਮ ਹੋ ਰਹੀ ਹੈ ਨਾ ਇੰਡੀਆ ਪੰਜਾਬ ਦੀ, ਉਹਦੇ ਵਿੱਚ ਇਹੀ ਕਲਚਰਲ ਹੀ ਹੈ, ਕਲਚਰ ਦੇ ਹਵਾਲੇ ਨਾਲ, ਜ਼ੁਬਾਨ ਦੇ ਹਵਾਲੇ ਨਾਲ ਕਾਫੀ ਉਹਦੇ 'ਚ ਹੈ। ਮੈਂ ਇਹ ਗੱਲ ਕਰਾਂਗਾ ਵੀ ਜਿੱਥੇ ਜਦੋਂ ਇਫਤਖਾਰ ਠਾਕਰ ਸਾਹਿਬ ਨੇ, ਰਾਣਾ ਸਾਹਿਬ ਇਹ ਗੱਲ ਕੀਤੀ ਨਾ, ਜਦੋਂ ਜਿੱਥੋਂ ਇਹ ਕੰਮ ਚੱਲਿਆ, ਸਾਰੇ ਪਾਸੇ ਹਰ ਪਾਸੋਂ ਨਾ ਇੱਕੋ ਆਵਾਜ਼ ਕੰਨਾਂ ਦੇ ਵਿੱਚ ਪਈ ਵੀ ਜਿਹੜੇ ਇਹ ਅਦਾਕਾਰ ਹੁੰਦੇ ਆ ਨਾ, ਇਹ ਸਾਂਝੇ ਹੁੰਦੇ ਆ। ਜਦੋਂ ਗੱਲ ਅਦਾਕਾਰ ਸਾਂਝੇ ਹੋਣ ਦੀ ਕੀਤੀ ਸੀ, ਚਲੋ ਇੱਕ ਬੰਦੇ ਨੇ ਤਾਂ ਫਿਰ ਉਹ ਹੁਣ ਉਸ ਗੱਲ ਦਾ ਸਬੂਤ ਵੀ ਤਾਂ ਦੇਣਾ ਚਾਹੀਦਾ ਸੀ, ਗੱਲਾਂ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਕਿ ਅਦਾਕਾਰ ਸਾਂਝੇ ਹੋਣੇ ਚਾਹੀਦੇ ਆ। ਉਸ ਗੱਲ ਦਾ ਹੁਣ ਸਬੂਤ ਦਿੰਦੇ, ਫਰਕ ਕੀ ਰਹਿ ਗਿਆ ਫਿਰ ਇਫਤਖਾਰ ਠਾਕਰ ਚ ਜਾਂ ਕਿਸੇ ਹੋਰ ਦੇ ਵਿੱਚ? ਇਹ ਤਾਂ ਗੱਲ ਫਿਰ ਬਰਾਬਰ ਹੋ ਗਈ, ਸਬੂਤ ਤਾਂ ਨਹੀਂ ਦੇ ਸਕੇ ਇਸ ਗੱਲ ਦੇ। ਜਾਂ ਤਾਂ ਇਸ ਗੱਲ ਨੂੰ ਕਬੂਲ ਕਰਦੇ ਵੀ ਲਓ ਜੀ ਉਹਨੇ ਇਹ ਗੱਲ ਕਰਤੀ ਹੈ ਤੇ ਅਸੀਂ ਵੱਡਾ ਦਿਲ ਕਰਕੇ ਤੇ ਅਸੀਂ ਬਈ ਪਾਕਿਸਤਾਨੀ ਅਦਾਕਾਰਾਂ ਨੂੰ ਕਬੂਲ ਕੀਤਾ, ਫਿਰ ਫਰਕ ਕੋਈ ਨਹੀਂ ਹੈਗਾ ਹੁਣ, ਨਾ ਇੰਡੀਆ ਦੇ ਤੇ ਨਾ ਇੱਧਰ ਵੀ। ਜੇ ਇਫਤਖਾਰ ਠਾਕਰ ਨੇ ਗੱਲ ਕੀਤੀ ਸੀ ਨਾ, ਉਹ ਇੱਕ ਫਰਦੇਵਾਦ ਸੀਗਾ, ਤੇ ਉਹਦੇ ਪਿੱਛੇ ਹਾਲਾਂਕਿ ਬਾਅਦ ਚ ਠੀਕ ਆ ਫਿਲਮਾਂ ਨਾ ਬਣਨ ਦੋ, ਨਾ ਬਣਨ ਦੋ ਫਿਲਮਾਂ, ਕੋਈ ਨਹੀਂ ਹੈ ਇਹਦੇ ਉੱਤੇ, ਕੋਈ ਨਹੀਂ ਬੈਠੇ ਆ ਪਾਕਿਸਤਾਨੀ ਜਿਹੜੇ ਅਦਾਕਾਰ, ਲੇਕਿਨ ਜਿਹੜੀਆਂ ਬਣ ਚੁੱਕੀਆਂ ਸੀਗੀਆਂ ਉਹਨਾਂ ਨੂੰ ਤਾਂ ਰਾਣਾ ਸਾਹਿਬ ਚੱਲਣ ਦੇਣਾ ਚਾਹੀਦਾ ਸੀਗਾ। ਇਹਦੇ ਚ ਤਾਂ ਮੈਂ ਤਾਂ ਇਹੀ ਗੱਲ ਕਰੂੰਗਾ, ਜਿੱਥੇ ਮੈਂ ਕਹੂੰਗਾ ਵੀ ਇਹ ਫਿਲਮ ਨੂੰ ਜਾ ਕੇ ਦੇਖੋ। ਹਾਂ, ਬਿਲਕੁਲ। ਇਹ ਤਾਂ ਮੇਰੇ ਤਾਂ ਖਿਆਲ ਚ ਨਾ, ਇਹ ਕਹਿੰਦੇ ਨਹੀਂ ਵੀ ਉਹ ਵੀ ਇੱਕ ਬਹਾਨਾ ਹੁੰਦਾ, ਇੱਕ ਨਿਸ਼ਾਨਾ ਹੁੰਦਾ ਵਾ। ਇਹ ਤਾਂ ਯਾਨੀ ਕਿ ਜਿਹੜਾ ਪਾਕਿਸਤਾਨੀ ਆਰਟਿਸਟਾਂ ਵਾਲਾ ਤਾਂ ਬਹਾਨਾ ਵਾ, ਗੱਡੇ ਨਾਲ ਕੱਟਾ ਬੰਨਿਆ। ਹਾਂ, ਬਲਕਿ ਹਲਕੇ ਨਿਸ਼ਾਨਾ ਦਲਜੀਤ ਦੋਸਾਂਝ ਹੀ ਆ। ਗੱਲ ਵੀ ਉਹਨੇ ਜਿਹੜੀ ਪੰਜਾਬ ਦੀ ਨਾ ਸਾਰੀ ਦੁਨੀਆ 'ਚ ਜਿਹੜਾ ਨਾ ਪੰਜਾਬੀਆਂ ਦੀ ਬੱਲੇ ਬੱਲੇ ਕਰਾਤੀ ਨਾ, ਵੀ ਇਹਨੂੰ ਕਿਸੇ ਤਰ੍ਹਾਂ ਡਾਊਨ ਜਿਹੜਾ ਵਾ ਨਾ। ਤਾਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਉਹਨੇ ਸਾਰੇ ਜਿਹੜੇ ਦੂਸਰੇ ਸਾਊਥ ਇੰਡੀਅਨਸ ਆ ਜਾਂ ਦੂਜੀ ਜਿੰਨੀ ਵੀ, ਨਹੀਂ ਜੀ, ਉਹਨੇ ਇੰਡੀਆ ਦੇ ਇੱਕ ਪਾਸੇ ਰਹਿ ਗਿਆ, ਉਹਨੇ ਸਾਰੀ ਉਹਦੇ ਤੇ ਦੇਖੋ, ਉਹਦੇ ਸਟੇਜ, ਉਹਦੇ ਜਿੰਨੇ ਵੀ ਟੂਰ ਆ, ਉਹਦੇ ਅਮਰੀਕਾ ਦੇ ਆ, ਯੂਰਪ ਦੇ ਆ, ਜਿੱਥੇ ਦੇ ਵੀ ਆ, ਉਹ ਮਹੀਨਿਆਂ ਪਹਿਲੇ ਹੀ ਸਾਰੇ ਦੇ ਸਾਰੇ ਫੁੱਲ ਵਿਕ ਗਏ ਹੈ। ਔਰ ਬਹੁਤ ਮਹਿੰਗੇ ਯਾਨੀ ਕਿ ਲੋਕਾਂ ਨੇ ਨਾ ਜਿਹੜਾ ਵਾ ਦੇਖਿਆ। ਬਲਕਿ ਜੀ ਉਹ ਇੱਕ ਹੁੰਦਾ ਕਿ ਉਹ ਕਹਿੰਦੇ ਕਿ ਯਾਰ ਨਾ ਇੱਕ ਖੇਪ ਆਈ, ਉਹਦੇ ਚ 5-7 ਸੀ, ਫਿਰ ਉਹਦੇ ਚ ਹੁੰਦਾ ਕਿ ਯਾਰ ਇੱਕ ਦੌਰ ਚ ਇੱਕ ਬੰਦਾ, ਇੱਕ ਹੁੰਦਾ ਕਿ ਯਾਰ ਬਹੁਤ ਸਾਰੇ ਦੌਰਾਂ ਚ ਇੱਕ ਬੰਦਾ ਆਉਂਦਾ ਹੈ। ਉਹਦੀ ਦਲਜੀਤ ਦੋਸਾਂਝ ਦੀ ਜਿਹੜੀ ਮਕਬੂਲੀਅਤ ਆ ਨਾ, ਉਹ ਇਸ ਤਰ੍ਹਾਂ ਦੀ ਹੈ ਕਿ ਬਹੁਤ ਸਾਰੇ ਦੌਰਾਂ ਚ ਕੋਈ ਇੱਕ ਬੰਦਾ ਜਿਹੜਾ ਵਾ ਨਾ ਆਉਂਦਾ ਵਾ। ਉਸ ਤਰ੍ਹਾਂ ਦੀ ਮਿਸਾਲ ਨਹੀਂ ਹੈ ਜਿਹੜੀ ਆ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਜੀ। ਅੱਛਾ, ਜਿੱਦਣ ਰਾਣਾ ਸਾਹਿਬ ਨੇ, ਅਸੀਂ ਦੋਵਾਂ ਨੇ ਇੱਕ ਵੀਡੀਓ ਬਣਾਈ ਸੀ ਜਦੋਂ ਜੰਗ ਦਾ ਦੌਰਾ ਸੀਗਾ,
ਤੇ ਰਾਣਾ ਸਾਹਿਬ ਨੇ ਇੱਕ ਗੱਲ ਕੀਤੀ ਸੀ ਵੀ ਤੁਸੀਂ ਦੇਖ ਲਿਓ ਵੀ ਮੁੜ ਘੇੜ ਕੇ ਗੱਲ ਜਿਹੜੀ ਹੈ ਨਾ, ਇਹ ਰੁੱਖ ਤੋਪਾਂ ਦਾ, ਇਹ ਪੰਜਾਬ ਵੱਲੇ ਨਹੀਂ ਹੋਣਾ। ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਜੰਗ ਦੇ ਵਿੱਚ ਵੀ ਦੇਖੀਏ ਤਾਂ ਉਹ ਵੀ ਪੰਜਾਬ ਦਾ ਹੀ ਸੀ। ਜੰਗ ਤੋਂ ਬਾਅਦ ਜਿਹੜਾ ਇਹ ਉਹ ਜਿੱਦਾਂ ਉਹ ਜ਼ਲਜ਼ਲਾ ਦੇ ਅਰਥਕੁਏਕ ਦੇ ਆਫਟਰ ਸ਼ਾਕਸ ਹੁੰਦੇ ਆ ਨਾ, ਇਹ ਪਹਿਲਾਂ ਵੀ ਪਤਾ ਸੀਗਾ ਵੀ ਇਹ ਆਫਟਰ ਸ਼ਾਕ ਜਿਹੜੇ ਨਾ ਇਹ ਪੰਜਾਬ ਦੇ ਵਿੱਚ ਮਹਿਸੂਸ ਕੀਤੇ ਜਾਣਗੇ ਤੇ ਉਹ ਲਗਾਤਾਰ ਜਾਰੀ ਉਹ ਸਾਰੀਆਂ ਇੱਕ ਤੋਂ ਵੱਧ ਤੁਸੀਂ ਇਹ ਦੇਖ ਲਓ। ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਵੀ ਕਦੇ ਕੋਈ ਯੂਟਿਊਬਰ, ਕਦੇ ਕੋਈ ਗੁਲੂਕਾਰ ਤੇ ਕਦੇ ਕੋਈ, ਮੈਂ ਕਹਿੰਦਾ ਕਿ ਉੱਥੇ ਜਿਸ ਤਰ੍ਹਾਂ ਯੂਟਿਊਬਰਾਂ ਨੂੰ ਫੜਿਆ ਗਿਆ ਵਾ ਨਾ, ਹਾਂਜੀ ਹੈ ਤੇ ਅੱਛਾ ਹੁਣ ਉਹਨਾਂ ਦਾ ਕਸੂਰ ਕਿਆ ਵਾ ਕਿ ਉਹ ਆਏ ਆ, ਉਹਨਾਂ ਨੇ ਪਾਕਿਸਤਾਨ ਨੂੰ ਜਿਸ ਤਰ੍ਹਾਂ ਦਾ ਦੇਖਿਆ ਉਸ ਤਰ੍ਹਾਂ ਦਾ ਬਿਆਨ ਕੀਤਾ। ਉਹਨਾਂ ਦਾ ਹਾਂ ਵੀ ਤੁਸੀਂ ਇਹ ਕਿਉਂ ਕਿਹਾ ਵੀ ਹੁਣ ਇੱਕ ਬੰਦੇ ਨੂੰ ਇੱਥੇ ਇੱਕ ਬੰਦੇ ਨੇ ਨਾ ਦੁਕਾਨ ਵਾਲੇ ਨੇ ਪੈਸੇ ਨਹੀਂ ਲਏ, ਉਹਨੇ ਇਹੀ ਕਹਿਣਾ ਵੀ ਮੇਰੇ ਕੋਲੋਂ ਪੈਸੇ ਨਹੀਂ ਲਏ ਹੈ। ਉਹ ਕਹਿੰਦੇ ਇਹ ਗੱਲ ਹੀ ਕਿਉਂ ਕੀਤੀ ਆ? ਅੱਛਾ, ਬਹੁਤ ਸਾਰੇ ਲੋਕ ਕਹਿੰਦੇ ਆ ਜਦੋਂ ਰਾਣਾ ਸਾਹਿਬ ਨੇ ਰੱਬੀ ਗੱਲ ਕਰ ਦਿੱਤੀ ਵੀ ਇੱਕ ਮੁਸਬਤ ਬਿਆਨੀਆਂ ਬਣਾਉਣੇ ਦੀ ਕੋਸ਼ਿਸ਼ ਕੀਤੀ ਗਈ ਨਾ, ਇਸ ਗੱਲ ਦੀ ਤਕਲੀਫ ਨਹੀਂ ਹੈਗੀ, ਇਹ ਕਿਸੇ ਦੇ ਬਿਆਨੀਏ ਨੂੰ ਠੇਸ ਪਹੁੰਚਾਈ। ਹਾਂ, ਅਸਲ 'ਚ ਇੱਕ ਬਿਆਨੀਆ ਉਹਨਾਂ ਜਿਹੜਾ ਬਣਾਇਆ ਸੀ ਨਾ, ਉਹਨੂੰ ਥੋੜਾ ਦਰਾੜ ਆਈ ਆ। ਤਕਲੀਫ ਇਸ ਗੱਲ ਦੀ ਹੈ ਕਿ ਜਿਹੜਾ ਬਿਆਨੀਆ ਪਾਕਿਸਤਾਨ ਦੇ ਖਿਲਾਫ ਬਣਿਆ ਹੋਇਆ ਸੀ ਨਾ, ਪੰਜਾਬ ਦੇ ਖਿਲਾਫ ਬਣਿਆ ਹੋਇਆ ਸੀ, ਉਹ ਦਰਾੜ ਨਹੀਂ ਆਈ ਜੀ, ਉਹ ਬਿਲਕੁਲ ਟੁੱਟ ਗਿਆ ਹੋਇਆ ਸੀ ਔਰ ਉਧਰ ਨੂੰ ਜਾ ਰਿਹਾ ਸੀ। ਔਰ ਉਹ ਇਹਨੂੰ ਇਸ ਗੱਲ ਨੂੰ ਬਚਾਉਣ ਵਾਸਤੇ ਨਾ ਵਕਤ ਦੀ ਅਹਿਮੀਅਤ ਜ਼ਰੂਰਤ ਸੀਗੀ ਤੇ ਆਪਣੇ ਇਲੈਕਸ਼ਨ ਦਾ ਉਹਨਾਂ ਵਾਸਤੇ ਇੱਕ ਬੜਾ ਵੱਡਾ ਸੋਰਸ ਸੀਗਾ ਇਹ, ਜਿਹੜਾ ਕਿ ਸ਼ੁਰੂ ਤੋਂ ਚੱਲਦਾ ਆ ਰਿਹਾ ਹੈਗਾ ਜੀ। ਇਹ ਗੱਲ ਤਾਂ ਰਾਣਾ ਸਾਹਿਬ ਅਸੀਂ ਵੀ ਆਪਣੇ ਹਰ ਬੰਦੇ ਕੋਲੋਂ ਸੁਣੀ ਆ, ਜਿਹੜਾ ਵੀ ਗੁਲੂਕਾਰ ਫਨਕਾਰ ਉਧਰ ਗਿਆ, ਐਸਐਮ ਸਾਦਕ, ਨੂਰ ਜਾਂ ਪੁਰਾਣੇ ਵੀ ਨਵੇਂ ਵੀ ਮੌਜੂਦਾ ਦੌਰ ਦੇ, ਉਹਨਾਂ ਨੇ ਇਹੀ ਕਿਹਾ ਆ ਕਿ ਜੋ ਕੁਝ ਵੀ ਹੈ ਇਹ ਪੋਲੀਟੀਕਲ ਆ, ਇਹ ਕ੍ਰਾਸ ਬਾਰਡਰ ਆ, ਜਿਹੜੇ ਲੋਕ ਆ ਉੱਥੋਂ ਦੇ ਆ ਇੱਥੋਂ ਦੇ, ਉਹਨਾਂ ਦੀ ਤਾਂ ਕੋਈ ਤਫਰੀਕ ਨਹੀਂ ਹੈ, ਨਾ ਉਹਨਾਂ ਦੇ ਕੋਈ ਐਸੀ ਖਾਹਿਸ਼ ਆ, ਮਨਸ਼ਾ ਆ, ਉਹ ਤੇ ਇੱਕ ਹੀ ਕੌਮ ਆ, ਇੱਕ ਹੀ ਬਰਾਦਰੀ ਆ, ਉਸੇ ਤਰ੍ਹਾਂ ਹੀ ਰਹਿਣਾ ਬਹਿਣਾ ਵੀ ਚਾਹੁੰਦੇ ਆ, ਉਹਨਾਂ ਦੀ ਮੁਹੱਬਤਾਂ ਵੀ ਕਾਇਮ ਆ। ਇਸ ਲਈ ਉਹੀ ਚੀਜ਼ ਇੱਥੇ ਵੀ ਆ, ਇਹੀ ਚੀਜ਼ ਉੱਥੇ ਵੀ ਆ। ਬਿਲਕੁਲ ਤੁਹਾਡੀ ਗੱਲ ਠੀਕ ਆ। ਹਾਂਜੀ ਬਾਈ ਵੀਬ, ਦੇਖੋ ਜੀ ਸਾਡੇ ਜਿਹੜੇ ਬੜੇ ਗੁਲਾਮ ਅਲੀ ਸਾਹਿਬ ਆ ਜੀ, ਨੂਰ ਜਹਾਂ ਆ ਜੀ, ਤੁਸੀਂ ਜਿਤਨੇ ਵੀ ਸਾਡੇ ਪੁਰਾਣੇ ਜਿਹੜੇ ਗੁਲੂਕਾਰ ਆ ਨਾ ਜੀ, ਉਹ ਜਿੰਨੇ ਚੜ੍ਹਦੇ ਪੰਜਾਬ ਵਿੱਚ ਸੁਣੇ ਜਾਂਦੇ ਆ ਨਾ, ਅੱਜ ਵੀ ਇੰਡੀਆ ਚ ਵੀ ਇਵਨ ਯਾਰ ਦਿੱਲੀ ਤੱਕ ਲੋਕ ਗਏ ਆ, ਦਿੱਲੀ ਗਏ ਆ, ਮੁੰਬਈ ਗਏ ਆ, ਉਹਨਾਂ ਨੂੰ ਬੜੀ ਪਜ਼ੀਰਾਈ ਮਿਲੀ, ਯਾਨੀ ਕਿ ਜਿੰਨਾ ਉਧਰ ਸੁਣੇ ਜਾਂਦੇ ਆ ਨਾ, ਉਹ ਸਾਡੇ ਇਧਰ ਦੇਖੋ ਸਿੱਧੇ ਗਾਣ ਵਾਲੇ ਲੋਕ ਉਧਰ ਵੀ ਬੜੇ ਮੌਜੂਦ ਆ, ਇੱਧਰ ਵੀ। ਲੇਕਿਨ ਜਿਹੜੀ ਇੱਕ ਆ ਸੀ ਨਾ, ਇਹ ਚੜ੍ਹਦੇ ਪੰਜਾਬ ਦੀ ਸ਼ਾਨ ਸੀ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਤੇ ਉਧਰ ਵੀ ਬੜੀ ਪਜ਼ੀਰਾਈ ਲੱਭੀ ਹੈ ਜੀ ਇਸ ਗੱਲ ਨੂੰ। ਤੇ ਲਓ ਜੀ, ਇਹੀ ਸੀਗਾ ਸਾਡਾ ਅੱਜ ਦਾ ਵਲੌਗ, ਇੱਕ ਸਾਡੀ ਵੀਡੀਓ। ਆਖਰ ਦੇ ਵਿੱਚ ਸਾਡੀ ਫੇਰ ਉਹੀ ਗੁਜ਼ਾਰਿਸ਼ ਹੈਗੀ ਆ ਕਿ ਸਾਰੇ ਜਿਹੜੇ ਮਿਲ ਕੇ ਨਾ ਇਹ ਵੀਡੀਓ ਨੂੰ ਜ਼ਰੂਰ ਦੇਖੋ ਜਾ ਕੇ। ਇਸ ਵਾਸਤੇ ਨਹੀਂ ਕਿ ਦਿਲਜੀਤ ਦੋਸਾਂਝ ਦੀ ਹੈ, ਨਹੀਂ, ਇਸ ਵਾਸਤੇ ਵੀ ਕਿਸੇ ਦਾ ਵੀ ਕੋਈ ਘਾਟਾ ਜਿਹੜਾ ਕਿ ਕਿਸੇ ਇੱਕ ਵਜ੍ਹਾ ਤੋਂ ਉਹਦੇ ਖਿਲਾਫ ਮੁਖਾਲਫਤ ਕਰਕੇ ਉਹਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਪੂਰਾ ਹੋ ਸਕੇ ਜੀ। ਤੇ ਆਖਰ ਦੇ ਉੱਤੇ ਉਹੀ ਗੱਲ ਆ ਕਿ ਪੰਜਾਬੀ ਜਿੱਥੇ ਵੀ ਬੈਠੇ ਆ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖ।